ਵਾਹਿਗੁਰੂ जी का खालसा वाहिगुरू जी की फतेह। मैं थोड़ी होस्ट प्रीत कौर न्यूज़ TV 84 ਦੇ ਨਾਲ ਵਿਅਰਸ ਅੱਜ ਅਸੀਂ ਹੋਂਚਲ ਤਾਲਮੇਲ ਕਮੇਟੀ ਦੇ ਆਗੂ ਤੇ ਸਿੱਖ ਐਕਟਿਵਿਸਟ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਹੋਂਚਲ ਜੈਨੋਸਾਈਡ ਉਸ ਦੀ ਅਸਲੀਅਤ ਨੂੰ ਬਾਹਰ ਲਿਆਂਦਾ ਅਤੇ ਇਸ ਗੱਲ ਨੂੰ ਉਹਨਾਂ ਨੇ ਗਰਗ ਕਮਿਸ਼ਨ ਤੱਕ ਪਹੁੰਚਾ ਕੇ ਗਵਾਹੀਆਂ ਭੁਗਤਾ ਕੇ ਸਿਰੇ ਲਾਇਆ ਸੀ। ਫਿਰ ਇਹਨਾਂ ਨੇ ਪਟੌਦੀ ਦੇ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਦਾ ਮਾਮਲਾ ਵੀ ਅਦਾਲਤ ਤੱਕ ਲਿਆਂਦਾ। ਪਟੌਦੀ ਦੀਆਂ ਦਿਲ ਦਹਿਲਾਣ ਵਾਲੀਆਂ ਡਿਟੇਲਸ ਵਿਕਟਮਸ ਦੇ ਰਿਲੇਟਿਵਸ ਨੇ ਸਾਹਮਣੇ ਲਿਆਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਬੀਬੀ ਕਮਲਦੀਪ ਕੌਰ ਜੀ ਦੀ ਕਹਾਣੀ ਰੋਂਗਟੇ ਖੜੇ ਕਰਨ ਵਾਲੀ ਹੈ। ਵਿਊਅਰਸ, ਅੱਜ ਅਸੀਂ ਵੀਰ ਗਿਆਸਪੁਰਾ ਜੀ ਨਾਲ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਅਤੇ ਜਾਣਾਂਗੇ ਗਰਗ ਕਮਿਸ਼ਨ ਦੀ ਰਿਪੋਰਟ ਬਾਰੇ, ਪਟੌਦੀ ਦੇ ਜੈਨੋਸਾਈਡ ਬਾਰੇ ਅਤੇ ਬੀਬੀ ਕਮਲਦੀਪ ਦੇ ਪਰਿਵਾਰ ਦੇ ਨਾਲ ਜੋ ਬੀਤਿਆ ਉਸ ਬਾਰੇ ਅਤੇ ਹੋਰ ਵੀ ਇਸ ਮੁੱਦਿਆਂ ਦੇ ਉੱਪਰ ਉਹਨਾਂ ਦੇ ਵਿਚਾਰ। ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਪਟੌਦੀ ਤੋਂ ਹੀ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਪਟੌਦੀ ਜੈਨੋਸਾਈਡ ਤੋਂ ਸ਼ੁਰੂ ਕਰਦੇ ਹਾਂ ਕਿ ਜਿਹੜਾ ਪਟੌਦੀ ਸੀਗਾ ਇਹ ਕੀ ਸੀਗਾ, ਉੱਥੇ ਸਿੱਖਾਂ ਪਰਿਵਾਰ ਦੇ ਨਾਲ ਜਿਹੜੇ ਸਿੱਖ ਪਰਿਵਾਰ ਸੀ ਉਹਨਾਂ ਦੇ ਨਾਲ ਕੀ ਬੀਤਿਆ, ਓਵਰਆਲ ਕਿਲਿੰਗ ਜਿਹੜੀ ਸੀਗੀ ਉਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਜਿਹੜਾ ਪਟੌਦੀ ਹੈ ਇਹ ਪਟੌਦੀ ਦਾ ਜਿਹੜਾ ਕਸਬਾ ਹੈ ਜੀ, ਹੋਂਦ ਤੋਂ ਕੋਈ 17 ਕਿਲੋਮੀਟਰ ਪਹਿਲਾਂ ਪਟੌਦੀ ਜਿਵੇਂ ਜਾਣਦੇ ਆ ਲੋਕ ਸਾਰੇ ਹੀ ਕਿ ਨਵਾਬਾਂ ਦੀ ਹੈਗੀ ਹੈ ਪਟੌਦੀ। ਸੈਫ ਅਲੀ ਖਾਨ ਉੱਥੋਂ ਦੇ ਆ ਨਵਾਬ ਪਟੌਦੀ ਨੇ। ਪਰ ਪਟੌਦੀ ਦੇ ਵਿੱਚ 1984 ਵੇਲੇ ਜਿਹੜੇ ਸੀਗੇ ਤਕਰੀਬਨ 7 ਤੋਂ 8 ਪਰਿਵਾਰ ਉੱਥੇ ਰਹਿੰਦੇ ਸੀ ਪਟੌਦੀ ਦੇ ਵਿੱਚ ਜੀ। ਜਿਹੜਾ ਇਹ ਜੈਨੋਸਾਈਡ ਵਾਲੀ ਗੱਲ ਹੈ ਪਟੌਦੀ ਦੇ ਵਿੱਚ ਲੋਕਾਂ ਨੂੰ। ਹੈਲੋ viewers, we are really sorry ਕਿ ਇਹਨਾਂ ਦਾ ਫੋਨ ਕੱਟ ਗਿਆ। ਅਸੀਂ ਛੋਟਾ ਜਿਹਾ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਵੀ ਅਸੀਂ ਗਿਆਸਪੁਰਾ ਜੀ ਨਾਲ ਆਪਣੇ ਸਵਾਲਾਂ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ we'll take a short break. फैंसी ज्वेलर्स 22 कैरेट के जेवरात का मरकज, जहां पर आपको मिलेंगे नित नए डिजाइन और स्टाइल के जेवरात जो जिंदगी की हर खुशी और मौके के लिहाज से तैयार किए जाते हैं। फैंसी ज्वेलर्स पर आकर अपना पुराना जेवर अच्छे दामों देकर नया जेवर हासिल कर सकते हैं। आना ना भूलिए, आपका अपना फैंसी ज्वेलर्स 7086 एयरपोर्ट रोड, मॉल्टन। फोन नंबर 9056121700। ਵੈਲਕਮ ਬੈਕ ਟੂ ਨਿਊਜ਼ TV 84। ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਸੀ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਨਾਲ, ਤੇ ਬ੍ਰੇਕ ਤੋਂ ਬਾਅਦ ਵੀ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਵੀਰ ਜੀ, ਬ੍ਰੇਕ ਤੋਂ ਪਹਿਲਾਂ ਤੁਹਾਡਾ ਫੋਨ ਕੱਟਿਆ ਗਿਆ ਸੀਗਾ। ਅਸੀਂ ਪਹਿਲੇ ਸਵਾਲ ਤੇ ਸ਼ੁਰੂ ਕਰਦੇ ਹਾਂ। ਪਹਿਲੇ ਸਵਾਲ ਤੇ ਸੀ ਜਿਸ ਤਰ੍ਹਾਂ ਤੁਸੀਂ ਪਟੌਦੀ ਦੀ ਸਾਨੂੰ ਜਾਣਕਾਰੀ ਦੇ ਰਹੇ ਸੀ, ਉਸ ਵੱਲ ਡਿਟੇਲ ਦੇ ਰਹੇ ਸੀ, ਜਿਸ ਤਰ੍ਹਾਂ ਉੱਥੇ ਜੈਨੋਸਾਈਡ ਹੋਇਆ ਸੀ ਪਰਿਵਾਰ ਦੇ ਨਾਲ, ਉਸ ਬਾਰੇ ਸਾਨੂੰ ਦੱਸ ਰਹੇ ਸੀ। ਅਸੀਂ ਚਾਹਾਂਗੇ ਉੱਥੇ ਤੁਸੀਂ ਸ਼ੁਰੂ ਕਰੋ। ਪਟੌਦੀ ਦੇ ਵਿੱਚ ਤਕਰੀਬਨ 7-8 ਪਰਿਵਾਰ ਰਹਿੰਦੇ ਸੀ। ਪਟੌਦੀ ਜਿਵੇਂ ਜਾਣਦੇ ਆ ਕਿ ਹੋਂਦ ਛਿੱਲੜ ਤੋਂ ਕੋਈ 17 ਕਿਲੋਮੀਟਰ ਪਹਿਲਾਂ ਗੁੜਗਾਉਂ ਵੱਲ ਨੂੰ ਹੈ। ਪਰ ਪਟੌਦੀ ਜਿਹੜੀ ਨਵਾਬਾਂ ਦੀ ਪਟੌਦੀ ਹੈ, ਸੈਫ ਅਲੀ ਖਾਨ ਇੱਥੋਂ ਦੇ ਹੀ ਨੇ, ਇੱਥੋਂ ਦੇ ਨਵਾਬ ਨੇ। ਇਸ ਇਲਾਕੇ ਦੇ ਵਿੱਚ ਲੋਕਾਂ ਨੇ ਜਦੋਂ ਇੰਦਰਾ ਗਾਂਧੀ 31 ਅਕਤੂਬਰ ਨੂੰ ਜਿੱਦਣ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੂੰ ਥੋੜੀ ਜਿਹੀ ਭਿਣਕ ਮਿਲ ਗਈ ਸੀ ਕਿ ਸ਼ਾਇਦ ਸਾਡੇ ਤੇ ਵੀ ਕੋਈ ਹਮਲਾ ਹੋਏਗਾ। ਤੇ ਸਾਰੇ ਲੋਕਾਂ ਨੇ ਇੱਕ ਲਾਗਲਾ ਮੰਦਿਰ ਹੈ 1 ਤਰੀਕ ਨੂੰ, ਇਹਨਾਂ ਨੇ ਉਸ ਮੰਦਿਰ ਦੇ ਵਿੱਚ ਸ਼ਰਨ ਲੈ ਲਈ ਸੀ। ਔਰ ਇੱਕ ਦਿਨ ਜਿਹੜਾ ਸੀਗਾ ਇਹਨਾਂ ਨੇ ਸ਼ਰਨ ਜਿਹੜੀ ਲਈ ਹੈ 1 ਤਰੀਕ ਨੂੰ ਸ਼ਾਮੀ ਲਈ ਹੈ, ਔਰ ਰਾਤ ਇਹਨਾਂ ਨੇ ਉਸ ਮੰਦਿਰ ਵਿੱਚ ਗੁਜ਼ਾਰੀ ਹੈ। ਔਰ ਜਿਹੜੀ ਭੀੜ ਸੀਗੀ ਜਿਨ੍ਹਾਂ ਨੇ ਇਹਨਾਂ ਨੂੰ ਮਾਰਨਾ ਮਿਥਿਆ ਹੋਇਆ ਸੀ, ਉਹ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਇਹਨਾਂ ਨੇ ਮੰਦਿਰ ਦੇ ਵਿੱਚ ਸ਼ਰਨ ਲੈ ਲਈ ਹੈ, ਤਾਂ ਉਹਨਾਂ ਨੇ ਮੰਦਿਰ ਦੇ ਜਿਹੜੇ ਪ੍ਰਬੰਧਕ ਸੀ ਤੇ ਪੁਜਾਰੀ ਸੀ ਉਹਨਾਂ ਤੇ ਦਬਾਅ ਬਣਾਇਆ ਤੇ ਉਹਨਾਂ ਨੂੰ ਦਬਾਅ ਬਣਾ ਕੇ ਕਿਹਾ ਕਿ ਇਹਨਾਂ ਨੂੰ ਇੱਥੋਂ ਸਭ ਤੋਂ ਪਹਿਲਾਂ ਕੱਢਿਆ ਜਾਵੇ। ਹਾਂਜੀ। ਔਰ ਜਿਹੜਾ 1 ਤਰੀਕ ਨੂੰ ਜਿਹੜੇ ਪਟੌਦੀ ਦੇ ਲੋਕ ਸੀਗੇ ਉਹਨਾਂ ਦੇ ਘਰ-ਬਾਰ 1 ਤਰੀਕ ਨੂੰ ਉਹਨਾਂ ਘਰਾਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ ਸੀ, ਜਿਹੜੀ ਭੀੜ ਸੀ ਉਸ ਭੀੜ ਵੱਲੋਂ। ਪਰ ਇਹ ਜਿਹੜੇ ਸਾਰੇ ਪਰਿਵਾਰ ਸੀਗੇ ਇਹ ਸਾਰੇ ਸੁਰੱਖਿਅਤ ਸੀਗੇ। ਔਰ ਉਸ ਤੋਂ ਬਾਅਦ 1 ਤਰੀਕ ਨੂੰ ਕੋਈ 5-6 ਵਜੇ ਦੀ ਗੱਲ ਹੈ ਕਿ ਮੰਦਿਰ ਦੇ ਪ੍ਰਬੰਧਕ ਕਮੇਟੀ ਦੇ ਪੁਜਾਰੀ ਉਹਨਾਂ ਨੇ ਆ ਕੇ ਇਹਨਾਂ ਨੂੰ ਪਰਿਵਾਰਾਂ ਨੂੰ, ਸਿੱਖ ਪਰਿਵਾਰਾਂ ਨੂੰ ਕਿਹਾ ਕਿ ਤੁਹਾਡੇ ਜਿਹੜੇ ਘਰ ਪਰਿਵਾਰ ਸੀ ਉਹ ਤਾਂ ਜਲਾ ਹੀ ਦਿੱਤੇ, ਜੋ ਸੀ ਖਾਣਾ ਵਰਤਣਾ ਸੀ ਉਹ ਵਰਤ ਗਿਆ। ਹਾਂਜੀ। ਹੁਣ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਤੇ ਤੁਹਾਡੇ ਨਾਲ ਜਿਹੜੀ ਹੈਗੀ ਆ ਕੋਈ ਵੀ ਘਟਨਾ ਨਹੀਂ ਵਾਪਰੇਗੀ। ਹਾਂਜੀ। ਪਰ
ਜਦੋਂ ਹੀ ਉਹ ਆਪਣੇ ਘਰੇ ਆਪਣੇ ਤਕਰੀਬਨ 7 ਵਜੇ ਦੇ ਕਰੀਬ ਸਵੇਰੇ ਹੀ, ਔਰ ਉਹਨਾਂ ਦੇ ਘਰ ਪਹੁੰਚਣ ਦੇ ਸਾਰ ਹੀ ਇੱਕਦਮ ਹੀ ਜਿਹੜੀ ਭੀੜ ਹੈ ਉਸ ਭੀੜ ਨੇ ਇਹਨਾਂ ਦੇ ਉੱਤੇ ਆ ਕੇ ਅਟੈਕ ਕਰ ਦਿੱਤਾ। ਇਹਨਾਂ ਦੇ ਪਟੌਦੀ ਦੇ ਵਿੱਚ 17 ਜਿਹੜੇ ਸੀ ਬੰਦੇ ਉਹਨਾਂ ਦੀ ਡੈਥ ਹੋਈ ਹੈ। ਇੱਕ ਵੱਡੀ ਤਰਾਸਦੀ ਹੈ, ਕੋਈ ਬੰਦਾ ਪਟੌਦੀ ਦੇ ਵਿੱਚ ਗਰਜਾ ਕੇ ਗੇੜਾ ਕੱਢੇ, ਉੱਥੇ ਸਿਰਫ ਵਿਧਵਾ ਬੀਬੀਆਂ ਰਹਿ ਰਹੀਆਂ ਨੇ, ਬਜ਼ੁਰਗ ਜਿਨ੍ਹਾਂ ਦੇ ਪਤੀ ਉਸ ਟਾਈਮ ਕਤਲ ਕਰ ਦਿੱਤੇ ਗਏ 84 ਦੇ ਵਿੱਚ। ਔਰ 32 ਸਾਲਾਂ ਤੱਕ ਇਹਨਾਂ ਵਿਧਵਾ ਬੀਬੀਆਂ ਦੀ ਕਿਸੇ ਨੇ ਵੀ ਕੋਈ ਸਾਰ ਨਹੀਂ ਲਈ, ਕੋਈ ਪੁੱਛ ਪੜਤਾਲ ਨਹੀਂ ਲਈ। ਉਹ ਬੀਬੀਆਂ ਇੱਥੋਂ ਤੱਕ ਕਹਿਣ ਲਈ ਮਜਬੂਰ ਹੋ ਗਈਆਂ ਜਿਸ ਤਾਂ ਹਿੰਦੂ ਘਰਾਂ ਦੀਆਂ ਸੀਗਾ, ਸਰਦਾਰਾਂ ਨਾਲ ਵਿਆਹੀਆਂ ਗਈਆਂ। ਇਹਨਾਂ ਦੇ ਕਈ ਜਿਹੜੀਆਂ ਸੀ ਇੱਥੋਂ ਦੀਆਂ ਜਿਹੜੀਆਂ ਸੀ ਜੀਵਨੀ ਬਾਈ ਵਗੈਰਾ ਏਦਾਂ ਦੇ ਹੈਗੇ ਆ ਨਾਮ, ਜਿਨ੍ਹਾਂ ਦੇ ਵਿੱਚੋਂ ਜਿਹੜੇ ਸੰਗਤ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਕਿੱਦਾਂ ਇਹਨਾਂ ਦੀ ਹੈਗੀ ਹੈ। ਪਰ ਫਿਰ ਵੀ ਜਿਹੜੀ ਭੀੜ ਸੀ ਉਹਦੀ ਮਾਨਸਿਕਤਾ ਏਦਾਂ ਦੀ ਸੀ ਕਿ ਉਹਨਾਂ ਨੇ ਸਹੁੰ ਖਾਧੀ ਹੋਈ ਸੀ ਕਿ ਕਿਸੇ ਇੱਕ ਵੀ ਸਰਦਾਰ ਨੂੰ ਨਹੀਂ ਬਖਸ਼ਣਾ। ਔਰ ਇਹੋ ਭੀੜ ਜਿਹੜੀ ਭੀੜ ਨੇ, ਅਸੀਂ ਕੋਰਟ ਦੇ ਵਿੱਚ ਵੀ ਇਹ ਗੱਲ ਕੋਰਟ ਕੀਤੀ ਆ ਕਿ ਇਸੋ ਭੀੜ ਨੇ ਪਹਿਲਾਂ ਪਟੌਦੀ ਦੇ ਵਿੱਚ ਕਤਲੇਆਮ ਮਚਾਇਆ, ਔਰ ਉਹਨਾਂ ਹੀ ਬੰਦਿਆਂ ਨੇ ਜਿਹੜੇ ਰੋਡਵੇਜ਼ ਦੀ ਬੱਸ ਦੇ ਵਿੱਚ ਸੀਗੇ ਔਰ ਉਹਨਾਂ ਬੰਦਿਆਂ ਨੇ ਜਾ ਕੇ ਹੋਂਦ ਵਿੱਚ ਵੀ ਕਤਲੇਆਮ ਮਚਾਇਆ। ਪਟੌਦੀ ਦੇ ਵਿੱਚ ਇੱਕ ਗੱਲ ਹੋਰ ਕੋਡ ਕਰਦੇ ਆ ਜਿਹੜੇ ਪੀੜਤ ਨੇ, ਉਹ ਕਹਿੰਦੇ ਆ ਵੀ ਇੱਥੇ ਕੋਈ ਭਗਵੇਂ ਚੋਲੇ ਵਾਲਾ ਜਿਹੜੀ ਸੀ ਭੀੜ ਦੀ ਅਗਵਾਈ ਕਰ ਰਿਹਾ ਸੀ। ਔਰ ਇਹਨਾਂ ਦੇ ਹੱਥਾਂ ਦੇ ਵਿੱਚ ਦਾਤੀਆਂ ਸੀਗੀਆਂ, ਦਾਅ ਸੀਗੇ, ਔਰ ਕਣਕ ਵੱਢਣ ਵਾਲੀਆਂ ਦਾਤੀਆਂ ਸੀ ਇਹਨਾਂ ਦੇ ਹੱਥਾਂ ਦੇ ਵਿੱਚ। ਔਰ ਇਹਨਾਂ ਨੇ ਇੱਥੇ ਦੇ 17 ਸਿੱਖਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦੇ ਨਾਲ ਵੱਢਿਆ, ਮਾਰਿਆ। ਔਰ ਜਿਹੜਾ ਸੀ ਇਹਨਾਂ ਦਾ ਜਿਹੜੀ ਪਰਸੋਂ ਦੀ ਅਦਾਲਤ ਦੇ ਵਿੱਚ ਜਿਹੜੀ ਕਾਰਵਾਈ ਹੋਈ ਆ 21 ਤਰੀਕ ਨੂੰ, 2 ਦਿਨ ਬੇਸਿਕਲੀ ਅਦਾਲਤ ਦੀ ਲਗਾਤਾਰ ਕਾਰਵਾਈ ਚੱਲੀ ਆ, ਕਿਉਂਕਿ ਸਾਡਾ ਪ੍ਰੈਸ਼ਰ ਪਾਇਆ ਹੋਇਆ ਅਦਾਲਤ ਦੇ ਅੱਗੇ ਕਿ ਜਿਹੜੇ ਕੇਸ ਨੇ ਹੁਣ ਬਹੁਤ ਹੋ ਗਿਆ, 31 ਸਾਲ ਹੋ ਗਏ, ਇਸ ਦੀ ਕੋਈ ਨਾ ਕੋਈ ਸਿਰੇ ਲਗਾਇਆ ਜਾਵੇ। ਕਿਉਂਕਿ ਪੀੜਤ ਹੁਣ ਬਾਰ-ਬਾਰ ਜਦੋਂ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਹਾਂ ਅਦਾਲਤਾਂ ਦੇ ਵਿੱਚ, ਉਹ ਵੀ ਇਸ ਗੱਲੋਂ ਬੜੇ ਖੌਫਜ਼ਦਾ ਨੇ ਔਰ ਉਹ ਇੱਕ ਅੱਕ ਚੁੱਕੇ ਨੇ ਇਸ ਸਿਸਟਮ ਤੋਂ। ਉਹ ਸੋਚਦੇ ਆ ਕਿ ਅਸੀਂ ਨਹੀਂ ਜਾਣਾ, ਜੋ ਹੋਣਾ ਸੀ ਹੁਣ ਤੁਸੀਂ ਸਾਨੂੰ ਬਾਰ-ਬਾਰ ਉੱਥੇ ਅਦਾਲਤ ਵਿੱਚ ਲਿਜਾ ਕੇ ਦਲੀਲ ਕਰਦੇ ਹੋ। ਅਸੀਂ ਉਹਨਾਂ ਨੂੰ ਫਿਰ ਵੀ ਫੋਰਸ ਕਰਕੇ ਲੈ ਕੇ ਜਾਂਦੇ ਹਾਂ, ਉਹਨਾਂ ਨੂੰ ਪ੍ਰੇਰਦੇ ਹਾਂ ਕਿ ਨਹੀਂ, ਇਹ ਜਿਹੜੀ ਗੱਲ ਹੈ ਇਹ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਜਿਹੜੀ ਇਨਸਾਫ ਪਸੰਦ ਜਿਹੜੇ ਲੋਕ ਨੇ ਵਰਲਡ ਵਾਈਡ ਜਿਹੜੇ ਲੋਕ ਵਸਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ 84 ਦੇ ਵਿੱਚ ਕਿੰਨੇ ਧੱਕੇ ਹੋਏ ਨੇ। ਔਰ ਉਹਨਾਂ ਧੱਕਿਆਂ ਬਾਰੇ ਜਿਹੜਾ ਹੈਗਾ ਸਾਨੂੰ ਕੋਰਟ ਦੇ ਵਿੱਚ ਆਪਣੇ ਜਿਹੜੇ ਬਿਆਨ ਨੇ ਉਹ ਦਰਜ ਕਰਾਉਣੇ ਜ਼ਰੂਰੀ ਨੇ ਤਾਂ ਕਿ ਇੱਕ ਅਥੈਂਟਿਕ ਡਾਕੂਮੈਂਟ ਬਣੇ ਕਿ ਅਸੀਂ ਜਿਹੜੀਆਂ ਗੱਲਾਂ ਅਸੀਂ ਗੱਲਾਂ ਸੋਚਦੇ ਨੇ ਕਈ ਲੋਕ ਵੀ ਸ਼ਾਇਦ ਇਹ ਹਵਾ 'ਚ ਗੱਲਾਂ ਮਾਰਦੇ ਨੇ, ਪਰ ਸਾਡੀ ਕੋਸ਼ਿਸ਼ ਹੈ ਕਿ ਕੋਰਟ ਵੱਲੋਂ ਹੀ ਅਥੈਂਟਿਕ ਡਾਕੂਮੈਂਟ ਬਣਾਇਆ ਜਾਵੇ ਔਰ ਇਹਨਾਂ ਸਾਰੇ ਪੀੜਤਾਂ ਦੀ ਜਿਹੜੀ ਦਰਦ ਭਰੀ ਕਹਾਣੀ ਆ ਉਹ ਕੋਰਟ ਦੇ ਵਿੱਚ ਹੀ ਦਰਜ ਕਰਵਾਈ ਜਾਵੇ। ਜਿਵੇਂ ਕਿ 21 ਤਰੀਕ ਦੇ ਵਿੱਚ 21 ਤਰੀਕ ਨੂੰ ਇਸ ਬੀਬੀ ਜਿਹੜੀ ਹੈਗੀ ਆ ਇਸ ਨੇ ਆਪਣੇ ਬਿਆਨ ਅਦਾਲਤ ਦੇ ਵਿੱਚ ਦਰਜ ਕਰਾਏ ਕਿ ਉਹਨਾਂ ਦੇ ਪਤੀ ਕਵਲਦੀਪ ਕੌਰ ਜਿਹੜੀ ਬੀਬੀ ਹੈ, ਬਜ਼ੁਰਗ ਹੈ, ਕੋਈ 70 ਸਾਲ ਦੀ ਬਜ਼ੁਰਗ ਬੀਬੀ ਹੈ, ਉਸਦੇ ਪਤੀ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨੂੰ ਦਾਤੀਆਂ ਦੇ ਨਾਲ ਵੱਢ ਦਿੱਤਾ ਗਿਆ ਸੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ। ਉਹ ਜਿਹੜਾ ਸੀਨ ਸੀ ਉਹ ਦੇਖੋ ਕਿੰਨਾ ਭਿਆਨਕ ਹੋਏਗਾ। ਪਰ ਪਟੌਦੀ ਦੇ ਵਿੱਚ ਇੱਕ ਗੱਲ ਹੋਰ ਵੀ ਹੈਗੀ ਹੈ ਕਿ ਇੱਥੋਂ ਦੇ ਜਿਹੜੇ ਸਿੱਖ ਸਰਦਾਰ ਸੀਗੇ ਤਕਰੀਬਨ ਸਾਰਿਆਂ ਦੀਆਂ ਇੰਡਸਟਰੀਆਂ ਸੀਗੀਆਂ ਵੱਡੀਆਂ ਵੱਡੀਆਂ, ਕਿਸੇ ਦੀ ਕਲਟੀਵੇਟਰ ਬਣਾਉਣ ਦੀ ਫੈਕਟਰੀ ਸੀ, ਕਿਸੇ ਦੀ ਫਰੈਸ਼ਰ ਬਣਦੇ ਸੀ ਕਿਸੇ ਦੀ ਫੈਕਟਰੀ ਦੇ ਵਿੱਚ, ਕਿਸੇ ਦੀ ਫੈਕਟਰੀ ਦੇ ਵਿੱਚ ਟਰਾਲੀਆਂ ਬਣਦੀਆਂ ਸੀ। ਔਰ ਇਹਨਾਂ ਦੇ ਜਿਹੜੇ ਪਰਿਵਾਰਾਂ ਦੇ ਜਿਹੜੇ ਬਿਜ਼ਨਸ ਨੇ ਇਸ ਕਾਤਲ ਭੀੜ ਨੇ ਬਿਲਕੁਲ ਤਹਿਸ ਨਹਿਸ ਕਰ ਦਿੱਤੇ। ਔਰ ਜੋ ਲੋਕ ਬਿਲਕੁਲ ਗਰੀਬੀ ਦੀ ਗੁਰਬਤ ਦੀ ਹਾਲਤ ਦੇ ਵਿੱਚ ਜੀ ਰਹੇ ਨੇ, ਜਿਹੜੇ ਲੋਕ ਪਟੌਦੀ ਦੇ ਵਿੱਚ ਹੀ ਬਸੇ ਨੇ। ਹਾਂ, ਕੁਝ ਪਰਿਵਾਰ ਜਿਹੜੇ ਦਿੱਲੀ ਜਾਂ ਹੋਰ ਇੱਧਰ ਉੱਧਰ ਆ ਕੇ ਥੋੜੇ ਬਹੁਤ ਪਰਿਵਾਰ ਜਿਹੜੇ ਸ਼ਿਫਟ ਹੋ ਗਏ, ਉਹ ਜ਼ਰੂਰ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਦੁਬਾਰਾ ਆਪਣੇ ਜਿਹੜੇ ਕਾਰੋਬਾਰ ਨੇ ਉਸ ਤਰੀਕੇ ਦੇ ਨਾਲ ਖੜੇ ਕਰ ਲਏ। ਪਰ ਜੋ ਉਹਨਾਂ ਨੇ ਉਸ ਟਾਈਮ ਦਾ ਘਾਟਾ ਜਿਹੜਾ ਸਹਿਆ, ਜੋ ਉਸ ਟਾਈਮ ਉਹਨਾਂ ਦਾ ਨੁਕਸਾਨ ਹੋਇਆ ਕਰੋੜਾਂ ਰੁਪਏ ਦਾ, ਉਸ ਚੀਜ਼ ਦੇ ਉੱਤੇ ਅੱਜ ਕਿਸੇ ਦੀ ਵੀ ਮੈਂ ਸੋਚਦਾ ਕਿ ਨਜ਼ਰ ਨਹੀਂ ਹੈ ਕਿ ਸਿਰਫ ਇਸ ਗੱਲ ਤੋਂ ਬਿਆਨਿਆ ਜਾਂਦਾ ਹੈ ਕਿ ਇੱਥੇ ਮਰੇ ਕਿੰਨੇ ਨੇ, ਇੱਥੇ ਕਤਲ ਕਿੰਨਿਆਂ ਦਾ ਹੋਇਆ, ਕਿੰਨੇ ਲੱਖਾਂ ਦਾ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ, ਕਿੰਨਾ ਉਹਨਾਂ ਨੇ ਪਿਛਲੇ 30 ਸਾਲਾਂ ਤੋਂ ਕਿੰਨੇ ਉਹਨਾਂ ਨੇ ਕਸ਼ਟ ਝੱਲੇ ਨੇ, ਕਿੰਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਜਿਹੜੀਆਂ ਅਗਲੀਆਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਿਆਂ ਦੇ ਪਰਿਵਾਰਾਂ ਦਾ ਇੱਕ ਵੱਡੇ ਦੀ ਡੈਥ ਹੋ ਜਾਂਦੀ ਹੈ, ਅਗਲੀਆਂ ਜਿਹੜੀਆਂ 2-3 ਪੀੜ੍ਹੀਆਂ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਹੀ ਐਜੂਕੇਸ਼ਨ ਨਹੀਂ ਮਿਲਦੀ।
ਔਰ ਉਹਨਾਂ ਦੀ ਅੱਗੇ ਜਿਹੜੀ ਹੈਗੀਆਂ ਪੀੜ੍ਹੀਆਂ, ਉਹ 3 ਪੀੜ੍ਹੀਆਂ ਤੱਕ ਇਸ ਚੀਜ਼ ਦਾ ਇੱਕ ਝਟਕਾ ਜਿਹੜਾ ਲੱਗਦਾ ਇਸ ਗੱਲ ਦਾ। ਔਰ ਇਹ ਸਾਰੀ ਗੱਲ ਅਸੀਂ ਜਿਹੜੀ ਅਦਾਲਤ ਦੇ ਵਿੱਚ ਹਰੇਕ ਗੱਲ ਆਪਣੇ ਵਕੀਲ ਦੇ ਥਰੂ ਅਸੀਂ ਹਰ ਗੱਲ ਨੂੰ ਕੋਰਟ ਕਰਵਾ ਰਹੇ ਹਾਂ। ਔਰ ਸਾਨੂੰ ਉਮੀਦ ਆ ਕਿ ਜਿਹੜੇ ਕਮਿਸ਼ਨ ਆ, ਜਿਹੜਾ ਗਰਗ ਕਮਿਸ਼ਨ ਆ, ਇਹ ਇਸ ਮਾਮਲੇ ਦੇ ਵਿੱਚ ਵੀ ਕੋਈ ਸਖਤ ਐਕਸ਼ਨ ਲਏਗਾ। ਉਹਨਾਂ ਨੇ ਅੱਗੇ ਹੋਂਦ ਚਿੱਲੜ ਦੇ ਮਾਮਲੇ ਦੇ ਵਿੱਚ ਵੀ ਬੜਾ ਇੱਕ ਸਖਤ ਐਕਸ਼ਨ ਲਈ ਉਹਨਾਂ ਨੇ ਅੱਜ ਜਿਹੜੀ ਕੱਲ ਸਾਡੇ ਕੋਲ ਨਾਲ ਉਹਨਾਂ ਨੇ ਗੱਲ ਕੀਤੀ ਹੈ ਜੱਜ ਸਾਹਿਬ ਨੇ। ਜੀ ਤੇ ਵੀਰ ਜੀ, ਜਿਸ ਤੁਸੀਂ ਗਰਗ ਕਮਿਸ਼ਨ ਦੀ ਗੱਲ ਕੀਤੀ ਤਾਂ ਉੱਥੇ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਪਿਛਲੀ ਵਾਰ ਤੁਹਾਨੂੰ ਅਸੀਂ ਗੱਲਬਾਤ ਕੀਤੀ, ਤੁਸੀਂ ਕਹਿੰਦੇ ਸੀ ਕਾਫੀ ਕੇਸਿਸ ਪੈਂਡਿੰਗ ਸੀਗੇ ਉਸ ਵੇਲੇ, ਹੁਣ ਓਵਰਆਲ ਕੀ ਬਣਿਆ ਉਹਨਾਂ ਕੇਸਿਸ ਦਾ, ਕੀ ਰਿਪੋਰਟ ਹੈ ਇਸ ਵੇਲੇ ਗਰਗ ਕਮਿਸ਼ਨ ਦੀ, ਉਹਨਾਂ ਦੀ ਕੀ ਸਟੈਂਡਿੰਗ ਹੈ ਇਸ ਹਫ਼ਤੇ? ਗਰਗ ਕਮਿਸ਼ਨ ਦੇ ਕੋਲ ਜਿਹੜੇ ਹੈਗੇ ਆ 3 ਕੇਸ ਚੱਲ ਰਹੇ ਸੀ 2011 ਦੇ ਵਿੱਚ। ਸਭ ਤੋਂ ਪਹਿਲਾ ਕੇਸ ਉੱਥੇ ਸ਼ੁਰੂ ਹੋਇਆ ਸੀ ਹੋਂਦ ਚਿੱਲੜ ਵਿੱਚ ਸ਼ਹੀਦ ਹੋਏ 32 ਸਿੱਖਾਂ ਦਾ। ਔਰ ਇਹ ਜਿਹੜਾ ਕੇਸ ਹੈ, ਇਹਦੀ ਜਿਹੜੀ ਰਿਪੋਰਟ ਹੈ ਗਰਗ ਸਾਹਿਬ ਨੇ 30 ਮਾਰਚ 2015 ਨੂੰ ਆਪਣੀ ਜਿਹੜੀ ਇਨਕੁਆਇਰੀ ਆ ਉਹ ਪੂਰੀ ਕਰਕੇ ਜਿਹੜਾ ਹੈਗਾ ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਜੀ ਨੂੰ ਉਹ ਪੇਸ਼ ਕਰ ਦਿੱਤੀ ਹੈ, ਉਹ ਦੇ ਦਿੱਤੀ ਹੈ। ਔਰ ਜਿਹੜੇ 2 ਦੂਜੇ ਕੇਸ ਨੇ, ਜਿੱਦਾਂ ਕਿ ਪਟੌਦੀ ਦਾ ਕੇਸ ਦੀ ਮੈਂ ਗੱਲ ਕਰ ਰਿਹਾ ਤੇ ਗੁੜਗਾਉਂ ਦੇ ਵਿੱਚ 47 ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ, ਉਸ ਕੇਸ ਦਾ ਜਿਹੜਾ ਇਹ ਦੋਨੋਂ ਕੇਸ ਕਮਿਸ਼ਨ ਦੇ ਵਿੱਚ ਪੈਂਡਿੰਗ ਨੇ। ਜਿਹੜਾ ਗੁੜਗਾਉਂ ਵਾਲਾ ਕੇਸ ਆ, ਇਹਦੀਆਂ ਜਿਹੜੀਆਂ ਸਾਰੀਆਂ ਹੀ ਜਿਹੜੀਆਂ ਜ਼ਿਲ੍ਹਾ ਨੇ ਪੂਰੇ, ਜਿਹੜੀਆਂ ਅਸੀਂ 200 ਬੰਦਿਆਂ ਦੀਆਂ ਉੱਥੇ ਪਟੀਸ਼ਨਾਂ ਦਾਖਲ ਕਰਾਈਆਂ ਸੀ, ਔਰ ਉਹਨਾਂ ਸਾਰੀਆਂ ਪਟੀਸ਼ਨਾਂ ਦਾ ਉੱਥੇ ਪੇਸ਼ੀ ਭੁਗਤੀ ਜਾ ਚੁੱਕੀ ਹੈ। ਔਰ ਜਿਹੜਾ ਪਟੌਦੀ ਹੈ, ਪਟੌਦੀ ਦੇ ਵਿੱਚ 50 ਦੇ ਕਰੀਬ ਪਟੀਸ਼ਨਾਂ ਸੀਗੀਆਂ, ਜਿਹੜੀਆਂ ਕਿ ਬੈਲੈਂਸ 7 ਪਟੀਸ਼ਨਾਂ ਹੁਣ ਰਹਿੰਦੀਆਂ ਨੇ। ਔਰ ਉਹ 7 ਪਟੀਸ਼ਨਾਂ ਜਿਹੜੀਆਂ ਆਉਣ ਵਾਲੀ ਤਰੀਕ ਹੈ ਉਹਦੇ ਵਿੱਚ ਵੀ ਉਹ 7 ਪਟੀਸ਼ਨਾਂ ਦਾ ਮੇਰੇ ਹਿਸਾਬ ਨਾਲ ਨਿਪਟਾਰਾ ਹੋ ਜਾਏਗਾ। ਤੇ ਉਸ ਦੇ ਵਿੱਚ ਅਗਲੇ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਇਹ ਦੋਨੋਂ ਕੇਸ ਵੀ ਮੇਰੇ ਹਿਸਾਬ ਨਾਲ ਜੋ ਲੱਗ ਰਿਹਾ, ਜਿੱਦਾਂ ਕੋਰਟ ਦੀ ਕਾਰਵਾਈ 2-2 ਦਿਨ ਜੱਜ ਸਾਹਿਬ ਚਲਾ ਰਹੇ ਨੇ, ਉਸ ਹਿਸਾਬ ਨਾਲ ਇਹ ਆਉਣ ਵਾਲੇ 1-2 ਮਹੀਨੇ ਦੇ ਵਿੱਚ ਇਹਨਾਂ ਦੀ ਜਿਹੜੀ ਰਿਪੋਰਟ ਹੈ ਇਹ ਵੀ ਸਰਕਾਰ ਕੋਲ ਚਲੇ ਜਾਏਗੀ। ਪਰ ਸਰਕਾਰ ਕੋਲ ਰਿਪੋਰਟ ਜਿਹੜੀ ਹੋਂਦ ਦੀ ਵੀ ਗਈ ਹੈ, ਇਹਦੇ ਵਿੱਚ ਵੀ ਸਰਕਾਰ ਨੇ ਅਜੇ ਤੱਕ ਇਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ। ਬੇਸ਼ੱਕ ਅਸੀਂ ਬਹੁਤ ਆਪਣੀਆਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ, ਉਹਨਾਂ ਦੇ ਵਿੱਚ ਅਸੀਂ ਸੀਐਮ ਨੂੰ ਜਾ ਕੇ ਮਿਲੇ, ਉਹਨਾਂ ਦੇ ਮੰਤਰੀਆਂ ਨੂੰ ਜਾ ਕੇ ਮਿਲੇ, ਅਸੀਂ ਆਰਟੀਆਈ ਤਹਿਤ ਵੀ ਆਪਣੀ ਇੱਕ ਐਪਲੀਕੇਸ਼ਨ ਪਾਈ ਸੀ, ਕਿਉਂਕਿ ਕਹਿੰਦੇ ਆ ਕਿ ਭਾਰਤ ਦੇ ਵਿੱਚ ਆਰਟੀਆਈ ਨਾਮ ਦਾ ਕਾਨੂੰਨ ਆ ਜਿਹਦੇ ਤਹਿਤ ਤੁਸੀਂ ਕੋਈ ਵੀ ਜਾਣਕਾਰੀ ਮੰਗ ਸਕਦੇ ਹੋ। ਪਰ ਇਹ ਜਿਹੜਾ ਕੇਸ ਹੈ ਇਹ ਸਾਡੇ ਨਾਲ ਸੰਬੰਧਿਤ ਹੋਣ ਕਰਕੇ ਸਭ ਤੋਂ ਪਹਿਲਾਂ ਸਾਨੂੰ ਇਸ ਦੀ ਕਾਪੀ ਦੇਣੀ ਬਣਦੀ ਸੀ, ਕਿਉਂਕਿ ਜਿਹੜੇ ਪੀੜਤ ਧਿਰ ਹੈ ਉਹਨਾਂ ਨੂੰ ਕਾਪੀ ਦੇਣੀ ਬਣਦੀ ਹੈ। ਪਰ ਇਹ ਕਿਉਂਕਿ ਅਸੀਂ ਸਿੱਖ ਹਾਂ, ਇਸ ਲਈ ਸਾਨੂੰ ਇਹ ਵਾਲੀ ਕਾਪੀ ਦੇਣੀ ਵੀ ਜਿਹੜੀ ਹੈਗੀ ਆ ਉਹ ਜ਼ਰੂਰੀ ਨਹੀਂ ਸਮਝੀ ਗਈ ਸਰਕਾਰ ਵੱਲੋਂ। ਅਸੀਂ ਜਦੋਂ ਆਪਣੀ ਐਪਲੀਕੇਸ਼ਨ ਹੈ ਉੱਥੇ ਆਰਟੀਆਈ ਤਹਿਤ ਆਪਣੀ ਐਪਲੀਕੇਸ਼ਨ ਪਾਈ ਸੀਐਮ ਆਫਿਸ ਦੇ ਵਿੱਚ, ਸੀਐਮ ਆਫਿਸ ਦੇ ਵਿੱਚੋਂ ਸਾਨੂੰ ਰਿਟਨ ਜਵਾਬ ਇਹ ਆਉਂਦਾ ਕਿ ਜਿਹੜੀ ਰਿਪੋਰਟ ਹੈ ਇਹ ਅੰਡਰ ਕੰਸੀਡਰੇਸ਼ਨ ਹੈ। ਔਰ ਇਸ ਤੋਂ ਇਲਾਵਾ ਸਾਨੂੰ ਸਿਰਫ 2 ਲਾਈਨਾਂ ਦੇ ਵਿੱਚ ਸਾਡੀ ਗੱਲ ਮੁਕਾ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਹਜੇ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਰਿਪੋਰਟ ਹੈ ਅੰਡਰ ਕੰਸੀਡਰੇਸ਼ਨ ਹੈ। ਔਰ ਇਹਦੇ ਲਈ ਅਸੀਂ ਲਾਸਟ ਜਦੋਂ ਜੱਜ ਸਾਹਿਬ ਨਾਲ ਗੱਲ ਕੀਤੀ ਕਿ ਸਾਨੂੰ ਰਿਪੋਰਟ ਨਹੀਂ ਮਿਲ ਰਹੀ, ਉਹਨਾਂ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਗੱਲ ਕੀਤੀ ਕਿ ਮੇਰੀ ਜਿਹੜੀ ਰਿਪੋਰਟ ਹੈ, ਜਿਹੜਾ ਮੈਨੂੰ ਅਧਿਕਾਰ ਖੇਤਰ ਹੈ, ਮੈਂ ਆਪਣੀ ਰਿਪੋਰਟ ਬਣਾ ਕੇ ਸਰਕਾਰ ਨੂੰ ਸੌਂਪ ਦਿੱਤੀ ਹੈ, ਹੁਣ ਸਰਕਾਰ ਤੋਂ ਲੈਣਾ ਤੁਹਾਡਾ ਕੰਮ ਹੈ। ਫਿਰ ਅਸੀਂ ਪੁੱਛਿਆ ਵੀ ਰਿਪੋਰਟ ਦੇ ਵਿੱਚ ਤੁਸੀਂ ਏਦਾਂ ਦਾ ਕੀ ਲਿਖ ਦਿੱਤਾ ਕਿ ਜਿਹੜੀ ਸਰਕਾਰ ਘਬਰਾਈ ਹੋਈ ਹੈ ਇਸ ਰਿਪੋਰਟ ਤੋਂ। ਔਰ ਜੱਜ ਸਾਹਿਬ ਨੇ ਸਾਨੂੰ ਇਸ ਗੱਲ ਲਈ ਕਲੀਅਰ ਕੀਤਾ ਕਿ ਉੱਥੋਂ ਦੇ ਜਿਹੜੇ ਸੀ ਬੰਦੇ, ਜਿਵੇਂ ਕਹਿੰਦੇ ਜਦੋਂ ਮੈਂ ਰਿਪੋਰਟ ਦੇਣ ਗਿਆ ਆਪਣੇ ਮਨੋਹਰ ਲਾਲ ਖੱਟਰ ਜੀ ਨੂੰ, ਕਹਿੰਦਾ ਮੈਂ ਉੱਥੇ ਤਕਰੀਬਨ ਪੌਣਾ ਘੰਟਾ ਉਹਨਾਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੂੰ ਦੱਸਿਆ। ਔਰ ਮੈਂ ਕਹਿੰਦੇ ਇਹ ਰਿਪੋਰਟ ਵਿੱਚ ਵੀ ਲਿਖਿਆ ਕਿ ਜੇ ਯਹੂਦੀਆਂ ਦੇ ਜਿਹੜੇ ਕਤਲ ਕਰਨ ਵਾਲੇ ਨੇ ਉਹਨਾਂ ਨੂੰ 50-55 ਸਾਲਾਂ ਬਾਅਦ ਵੀ ਕਬਰਾਂ ਦੇ ਵਿੱਚੋਂ ਕੱਢ ਕੇ ਅਗਰ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਜਾ ਸਕਦਾ, ਜਿਨ੍ਹਾਂ ਨੇ ਮਨੁੱਖੀ ਕਤਲੇਆਮ ਕੀਤਾ, ਜਿਨ੍ਹਾਂ ਨੇ ਜੈਨੋਸਾਈਡ ਕੀਤਾ, ਇਸ ਗੱਲ ਨੂੰ ਤਾਂ ਹਜੇ ਸਿਰਫ 30-31 ਸਾਲ ਹੀ ਹੋਏ ਨੇ। ਇਹਨਾਂ ਦੇ ਵਿੱਚ ਵੀ ਮੁਜਰਮ ਜਿਹੜੇ ਨੇ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਜਾ ਸਕਦਾ। ਉਹ ਕਹਿੰਦੇ ਮੈਂ ਇਸ ਦੇ ਪੂਰੇ ਦੇ ਵਿੱਚੋਂ ਐਪੀਸੋਡ ਦੇ ਵਿੱਚੋਂ ਜਿਹੜੀ ਮੇਰੇ ਕੋਲ ਗੱਲ ਆਈ ਹੈ, ਮੈਂ 2 ਜਿਹੜੇ ਮੁਜਰਮ ਨੇ ਉਹਨਾਂ ਨੂੰ ਇਹਦੇ ਵਿੱਚ ਕੋਡ ਕੀਤਾ ਹੈ, ਰਾਮ ਭੱਜ ਤੇ ਰਾਮ ਕਿਸ਼ੋਰ ਨਾਮ ਦੇ ਜਿਹੜੇ 2 ਆਦਮੀ ਨੇ, ਜਿਹੜੇ ਜੱਜ ਸਾਹਿਬ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ, ਕਹਿੰਦੇ ਮੈਂ ਇਹਨਾਂ ਲਈ ਡੈਥ ਸੈਂਟੈਂਸ ਤੱਕ ਦੀ ਗੱਲ ਕੀਤੀ ਹੈ ਸੀਐਮ ਕੋਲੇ, ਤੁਸੀਂ ਇਹਨਾਂ ਨੂੰ ਇੰਨੀ ਕਰੜੀ ਸਜ਼ਾ ਵੀ ਦੇ ਸਕਦੇ ਹੋ।
ਜੇ ਤੁਸੀਂ ਇਨਸਾਫ ਦੀ ਕੋਈ ਗੱਲ ਚਾਹੁੰਦੇ ਹੋ, ਤੁਸੀਂ ਜੇ ਚਾਹੁੰਦੇ ਹੋ ਕਿ ਇਦਾਂ ਦਾ ਜਿਹੜਾ ਹੈਗਾ ਕਤਲੇਆਮ ਦੁਬਾਰਾ ਕਿਸੇ ਵੀ ਕਮਿਊਨਿਟੀ ਦੇ ਨਾਲ ਨਾ ਹੋਵੇ, ਤਾਂ ਸਾਨੂੰ ਇੱਕ ਮਿਸਾਲੀ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਬਾਕੀ ਲੋਕਾਂ ਦੇ ਵਿੱਚ ਡਰ, ਇਸ ਗੱਲ ਦਾ, ਕਾਨੂੰਨ ਦਾ ਡਰ ਬਣਿਆ ਰਹੇ। ਔਰ ਜੱਜ ਸਾਹਿਬ ਕਹਿੰਦੇ ਵੀ ਮੈਂ ਤਾਂ ਆਪਣੇ ਵੱਲੋਂ ਕੰਮ ਕਰ ਦਿੱਤਾ ਤੇ ਬਾਕੀ ਹੁਣ ਸਰਕਾਰ ਦਾ ਕੰਮ ਹੈ ਕਿ ਉਸਨੇ ਇਸ ਰਿਪੋਰਟ ਨੂੰ ਕਿਸ ਤਰੀਕੇ ਦੇ ਨਾਲ ਲਾਗੂ ਕਰਨਾ, ਤੇ ਤੁਹਾਡਾ ਕੰਮ ਹੈ ਕਿ ਤੁਸੀਂ ਆਪਣਾ ਪ੍ਰੈਸ਼ਰ ਬਿਲਡਅਪ ਕਰਕੇ ਕਿੱਦਾਂ ਸਰਕਾਰ ਤੇ ਪ੍ਰੈਸ਼ਰ ਪਾਉਣਾ, ਅੰਦਰੋਂ ਚਾਹੇ ਬਾਹਰੋਂ, ਜੋ ਵੀ ਤੁਹਾਡਾ ਮੀਡੀਆ ਹੈ ਉਸ ਦੇ ਜ਼ਰੀਏ ਕਹਿੰਦੇ ਸਰਕਾਰ ਤੇ ਤੁਸੀਂ ਪ੍ਰੈਸ਼ਰ ਬਿਲਡਅਪ ਕਰੋ ਤਾਂ ਕਿ ਜਿਹੜੀ ਰਿਪੋਰਟ ਹੈ ਇਹ ਜਨਤਕ ਹੋਵੇ ਤੇ ਸਾਡੇ ਹੱਥਾਂ ਦੇ ਵਿੱਚ ਆਏ, ਤਾਂ ਕਿ ਉਸ ਲਈ ਅਗਲੀ ਕਾਰਵਾਈ ਲਈ ਅਸੀਂ ਸਰਕਾਰ ਤੇ ਦਬਾਅ ਬਣਾ ਸਕੀਏ। ਜੀ ਥੈਂਕ ਯੂ ਸੋ ਮਚ ਫॉर दैट डिटेल ਵੀਰ ਜੀ ਸਾਡੇ ਕੋਲ 10-11 ਮਿੰਟ ਰਹਿ ਗਏ ਨੇ। ਜਿਸ ਤਰ੍ਹਾਂ ਅਸੀਂ ਹੋਰ ਵੀ ਕੁਐਸਚਨਸ ਦੇ ਉੱਪਰ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਅਸੀਂ ਸ਼ੁਰੂ ਕਰਦੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼, ਜਿਸ ਤੁਹਾਨੂੰ ਪਤਾ ਕਿ ਉਹ ਹਜੇ ਵੀ ਜਾਰੀ ਹੈ। ਪੰਜਾਬ ਸਰਕਾਰ ਤੇ ਭਾਰਤ ਸਰਕਾਰ ਪੂਰਾ ਆਪਣਾ ਜ਼ੋਰ ਲਗਾ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਵਰਤ ਨੂੰ ਤੋੜਿਆ ਜਾਵੇ ਤਾਂ ਕਿ ਲੋਕ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੈ ਉਸ ਨੂੰ ਕਿਸ ਤਰ੍ਹਾਂ ਭੁੱਲ ਜਾਣ। ਤੇ ਈਵਨ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਬਹੁਤ ਮਾੜਾ ਰੋਲ ਰਿਹਾ ਇਸ ਸਭ ਸੰਘਰਸ਼ ਦੇ ਵਿੱਚ। ਤੁਸੀਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਵਰਤ ਸੰਬੰਧੀ ਤੇ ਜਿਹੜਾ ਓਵਰਆਲ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਕੁਝ ਵਰਡਸ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ, ਜਿਹੜਾ ਬਾਪੂ ਸੂਰਤ ਸਿੰਘ ਜੀ ਦਾ ਬੰਦੀ ਸਿੰਘਾਂ ਦਾ ਸੰਘਰਸ਼ ਹੈ, ਜਿਹੜੇ ਉਹਨਾਂ ਦਾ ਇੱਕੋ ਇੱਕ ਟਾਰਗੇਟ ਹੈ ਕਿ ਜਿਹੜੇ ਸਜ਼ਾ ਪੂਰੀਆਂ ਕਰ ਚੁੱਕੇ ਬੰਦੀ ਸਿੰਘ, ਇਹਨਾਂ ਦਾ ਜਿਹੜਾ ਸੰਘਰਸ਼ ਹੈ ਪਿਛਲੇ 16 ਜਨਵਰੀ ਤੋਂ ਜਿੱਦਾਂ ਸਾਰੀ ਸੰਗਤ ਜਾਣਦੀ ਹੈ ਕਿ ਚੱਲ ਰਿਹਾ ਹੈ। ਔਰ ਇਸ ਸੰਘਰਸ਼ ਦੇ ਵਿੱਚ ਮੈਂ ਕਈ ਵਾਰ ਗੱਲ ਕਰਦਾ ਹੁੰਦਾ ਕਿ ਸਾਡੇ ਤੇ ਜਿਹੜਾ ਹੈਗਾ ਨਾ ਇਸ ਭਾਰਤ ਦੇ ਵਿੱਚ ਦੋ ਕਾਨੂੰਨ ਕੰਮ ਕਰਦੇ ਨੇ, ਡਿਊਲ ਕਾਨੂੰਨ ਕੰਮ ਕਰਦੇ ਨੇ। ਇਹਦੇ ਵਿੱਚ ਇੱਕ ਕਾਨੂੰਨ ਇਹ ਹੈ ਕਿ ਜਿਹੜਾ ਘੱਟ ਗਿਣਤੀਆਂ ਲਈ, ਸਿੱਖਾਂ ਲਈ ਕਾਨੂੰਨ ਹੈ। ਸਾਡੇ ਲਈ ਕਾਨੂੰਨ ਕੀ ਹੈ ਕਿ ਸਾਡੇ ਤੇ ਅਗਰ ਕੋਈ ਦੋਸ਼ ਵੀ ਲਗਾਉਂਦਾ, ਕੋਈ ਹਲਕਾ ਜਿਹਾ ਵੀ ਦੋਸ਼ ਲੱਗੇ ਤੇ ਸਾਨੂੰ ਫੜ ਕੇ ਪਹਿਲਾਂ ਜੇਲ੍ਹ ਦੇ ਵਿੱਚ ਸੁੱਟਿਆ ਜਾਂਦਾ ਤੇ ਜੇਲ੍ਹ ਦੇ ਵਿੱਚ ਹੀ ਸਾਡੇ ਤੇ ਕੇਸ ਚੱਲਦੇ ਨੇ। 8-8, 9-9 ਸਾਲਾਂ ਦੇ ਬਾਅਦ ਸਾਡੇ ਤੇ ਕੋਈ ਫੈਸਲਾ ਆਉਂਦਾ। ਜੇ ਅਸੀਂ ਬਰੀ ਵੀ ਹੋ ਜਾਂਦੇ ਹਾਂ ਤਾਂ ਜਿਹੜੇ 9 ਸਾਲ ਸਾਡੇ ਜੇਲ੍ਹ ਦੇ ਵਿੱਚ ਗਾਲੇ ਨੇ ਉਹ ਕਿਸੇ ਵੀ ਖਾਤੇ ਨਹੀਂ ਪੈਂਦੇ। ਜਿਵੇਂ ਕਿ ਸ਼ਿੰਗਾਰ ਬੰਬ ਕਾਂਡ ਵਾਲੇ ਜਿਹੜੇ ਨੌਜਵਾਨ ਨੇ ਉਹ 8-9 ਸਾਲਾਂ ਦੇ ਬਾਅਦ ਹੁਣ ਬਰੀ ਹੋ ਗਏ, ਪਰ ਜਿਹੜੇ 9 ਸਾਲ ਉਹਨਾਂ ਨੇ ਆਪਣੇ ਕੀਮਤੀ ਜਿਹੜੇ ਸੀ ਜੇਲ੍ਹ ਦੇ ਵਿੱਚ ਗਾਲ ਦਿੱਤੇ, ਉਸ ਦਾ ਉਹਨਾਂ ਨੂੰ ਕੌਣ ਖਮਿਆਜ਼ਾ ਦੇਵੇਗਾ? ਤੇ ਦੂਜੇ ਪਾਸੇ ਜਿਹੜੀ ਬਹੁ ਗਿਣਤੀ ਹੈ, ਬਹੁ ਗਿਣਤੀ ਸਮਾਜ ਹੈ, ਬਹੁ ਗਿਣਤੀ ਸਮਾਜ ਲਈ ਅਸੀਂ ਦੇਖੋ 30 ਸਾਲ ਹੋ ਗਏ ਸਾਨੂੰ ਉਹਨਾਂ ਨੂੰ ਕੋਡ ਕਰਦਿਆਂ ਨੂੰ। ਸਾਡੇ ਸਾਹਮਣੇ ਸਾਰੇ ਬੰਦਿਆਂ ਦੇ ਨਾਮ ਨੇ ਜਿਹੜੇ ਜਿਹੜੇ ਉਸ ਦੇ ਵਿੱਚ ਸ਼ਾਮਲ ਰਹੇ ਨੇ, ਔਰ ਸਾਨੂੰ 30-30 ਸਾਲ 31-31 ਸਾਲ ਉਹਨਾਂ ਨੂੰ ਪ੍ਰੂਵ ਕਰਨ ਤੇ ਹੀ ਲਗਾ ਦਿੱਤੇ ਜਾਂਦੇ ਨੇ। ਔਰ ਉਹ ਲੋਕ ਬਾਹਰ ਜਿਹੜਾ ਹੈਗਾ ਬਿਲਕੁਲ ਮਜ਼ੇ ਦੀ ਜ਼ਿੰਦਗੀ ਜੀ ਰਹੇ ਨੇ ਔਰ ਉਹਨਾਂ ਨੂੰ ਉੱਚੀਆਂ ਉੱਚੀਆਂ ਪਦਵੀਆਂ ਵੀ ਤੇ ਵੀ ਸਰਕਾਰ ਨਵਾਜ਼ ਰਹੀ ਆ। ਇਹ ਜਿਹੜਾ ਦੂਜਾ ਡਿਊਲ ਸਿਸਟਮ ਹੈ ਇਸ ਇੰਡੀਅਨ ਦਾ, ਇਹੀ ਜਿਹੜਾ ਹੈਗਾ ਇਹ ਬਾਪੂ ਸੂਰਤ ਸਿੰਘ ਜੀ ਨੇ ਪਿਛਲੇ 6 ਮਹੀਨਿਆਂ ਦੇ ਵਿੱਚੋਂ ਬੜੀ ਬਾਖੂਬੀ ਦੇ ਨਾਲ ਪੂਰੇ ਵਰਲਡ ਵਾਈਡ ਰੱਖਿਆ। ਔਰ ਪੂਰੇ ਸੰਸਾਰ ਦੇ ਜਿਹੜੇ ਮਨੁੱਖਤਾ ਪ੍ਰਸਤ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਵੀ, ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇੱਕ ਗੱਲ ਦੀ ਬਿਲਕੁਲ ਸਮਝ ਆ ਚੁੱਕੀ ਹੈ। ਮੈਂ ਸਮਝਦਾ ਕਿ ਕਿੱਦਾਂ ਇਹਨਾਂ ਤੇ ਸਾਡੇ ਤੇ ਡਿਊਲ ਸਿਸਟਮ ਲਾਗੂ ਹੋ ਰਿਹਾ, ਕਿਉਂਕਿ ਦੇਖੋ ਸਾਨੂੰ ਆਪਣੀਆਂ ਮੰਗਾਂ ਮਨਵਾਉਣ ਲਈ 7-7 ਮਹੀਨੇ 8-8 ਮਹੀਨੇ ਭੁੱਖ ਹੜਤਾਲ ਤੇ ਬੈਠਣਾ ਪੈ ਰਿਹਾ। ਕੋਈ ਵੀ ਸਰਕਾਰ, ਚਾਹੇ ਉਹ ਸਾਡੀ ਆਪਣੀ ਕਹਾਉਂਦੀ ਪੰਥਕ ਸਰਕਾਰ ਹੋਵੇ, ਚਾਹੇ ਕੋਈ ਵੀ ਸਰਕਾਰ ਹੋਵੇ, ਕਿਸੇ ਦਾ ਵੀ ਇਸ ਗੱਲ ਤੇ ਕੋਈ ਧਿਆਨ ਨਹੀਂ ਜਾਂਦਾ ਕਿ ਇੱਕ ਬਜ਼ੁਰਗ ਤਿਲ ਹਰ ਰੋਜ਼ ਮੌਤ ਦੇ ਵੱਲ ਮੂੰਹ ਵੱਲ ਜਾ ਰਿਹਾ ਔਰ ਮਰ ਰਿਹਾ। ਔਰ ਪਰ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਤੇ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਹੈ। ਉਲਟਾ ਜਿਹੜੇ ਉਹਨਾਂ ਦੇ ਸਪੋਰਟਰ ਨੇ ਇੱਥੇ, ਜਿਹੜੀ ਉਹਨਾਂ ਨੂੰ ਸਪੋਰਟ ਮਿਲਦੀ ਹੈ, ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਨੇ, ਉਹਨਾਂ ਨੂੰ ਝੂਠੇ 57 ਵਗੈਰਾ ਦੇ ਇਦਾਂ ਦੇ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਤਾਂ ਕਿ ਜਿਹੜੇ ਬਾਕੀ ਦੇ ਲੋਕ ਨੇ ਉਹ ਵੀ ਭੈਭੀਤ ਹੋ ਕੇ ਉਸ ਕਾਜ਼ ਦੇ ਨਾਲ ਨਾ ਜੁੜਨ। ਜਦ ਕਿ ਜਿਹੜਾ ਪੰਜਾਬ ਦਾ ਅੱਜ ਬੱਚਾ ਬਾਪੂ ਸੂਰਤ ਸਿੰਘ ਦੇ ਇਸ ਕਾਜ਼ ਦੇ ਨਾਲ ਜੁੜਿਆ ਹੋਇਆ ਔਰ ਹਰੇਕ ਦੀ ਦਿਲੋਂ ਹਮਦਰਦੀ ਹੈ, ਕਿਉਂਕਿ ਅਸੀਂ ਤਾਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਲੋਕਾਂ ਦੀ ਹਮਦਰਦੀ ਜ਼ਰੂਰ ਹੈ, ਪਰ ਸਰਕਾਰ ਦਾ ਇੰਨਾ ਮਨ ਦੇ ਵਿੱਚ ਡਰ ਬਿਠਾਇਆ ਹੋਇਆ। ਕਿਉਂਕਿ ਜਿਹੜੇ ਲੋਕ ਨੇ ਨਾ ਅੱਜ ਸਾਡੀ ਇਸ ਜਨਰੇਸ਼ਨ ਦੇ, ਉਹਨਾਂ ਨੇ ਉਹ 92 ਵਾਲਾ ਦੌਰ, ਉਹ 90 ਵਾਲਾ ਦੌਰ, ਪੁਲਿਸ ਦਾ ਦੌਰ ਦੇਖਿਆ ਹੋਇਆ ਕਿ ਕਿੱਦਾਂ ਘਰਾਂ ਦੇ ਨੌਜਵਾਨਾਂ ਨੂੰ ਖਪਾ ਦਿੱਤਾ ਜਾਂਦਾ ਸੀ, ਪੁਲਿਸ ਚੁੱਕ ਕੇ ਲੈ ਜਾਂਦੀ ਸੀ ਤੇ ਦੱਸਿਆ ਨਹੀਂ ਸੀ ਜਾਂਦਾ ਕਿ ਕਿੱਥੇ ਰੱਖਿਆ ਗਿਆ। ਇਸ ਲਈ ਜਿਹੜੇ ਸਾਡੇ ਬਜ਼ੁਰਗ ਮਾਪੇ ਨੇ, ਜਿਹੜੇ ਸਾਡੇ 50-60 ਸਾਲ ਦੀ ਉਮਰ ਦੇ ਜਿਹੜੇ ਏਜ ਗਰੁੱਪ ਦੇ ਸਾਡੇ ਬਜ਼ੁਰਗ ਮਾਪੇ ਨੇ, ਉਹ ਇਸ ਗੱਲ ਨੂੰ ਸਮਝਦੇ ਨੇ ਤੇ ਉਹ ਇਸ ਗੱਲ ਤੋਂ ਭੈਭੀਤ ਨੇ ਕਿ ਸਾਡੇ ਬੱਚੇ ਦੇ ਨਾਲ ਵੀ ਕੋਈ ਏਦਾਂ ਦੀ ਕਿਤੇ ਅਣਹੋਣੀ ਨਾ ਵਾਪਰ ਜਾਵੇ।
ਪਰ ਜਿਹੜੇ ਅੱਜ ਦਾ ਸਾਡਾ ਨੌਜਵਾਨ ਵਰਗ ਹੈ, ਜਿਹੜਾ ਅੱਜ ਦਾ ਨੌਜਵਾਨ ਪੂਰਾ ਜਿਹੜਾ ਜਿਹਦੀ ਆਪਾਂ 25 ਤੋਂ 30 ਸਾਲ ਤੱਕ ਦੀ ਜਿਹੜੀ ਆਪਾਂ ਗਿਣਤੀ ਕਰਦੇ ਹਾਂ, ਔਰ ਇਹ ਜਿਹੜਾ ਨੌਜਵਾਨ ਵਰਗ ਹੈ ਇਹਨਾਂ ਨੂੰ ਕਿਸੇ ਵੀ ਗੱਲ ਦਾ, ਇਸ ਗੱਲ ਦਾ ਡਰ ਭੌ ਨਹੀਂ ਹੈ, ਔਰ ਉਹ ਬਾਪੂ ਜੀ ਦੇ ਕਾਜ਼ ਦੇ ਨਾਲ ਬਿਲਕੁਲ ਵੱਧ ਚੜ ਕੇ ਹਿੱਸਾ ਲੈਂਦੇ ਨੇ। ਔਰ ਮੈਂ ਸਮਝਦਾ ਕਿ ਸਰਕਾਰ ਨੂੰ ਸਾਡੇ ਜਿਹੜੇ ਇਹ ਕਤਲੇਆਮ ਜਿਹੜੇ ਹੋਏ ਨੇ ਇਹਨਾਂ ਨੂੰ ਪੜ੍ਹ ਕੇ ਜਿਹੜੀਆਂ ਸਾਡੇ ਤੇ ਇਹ ਵਧੀਕੀਆਂ ਕਰ ਰਹੇ ਨੇ, ਇਹਨਾਂ ਵਧੀਕੀਆਂ ਬਾਰੇ ਕੁਝ ਮਾਈਂਡ ਹੋ ਕੇ ਅਗਰ ਇਹ ਕੁਝ ਚਾਹੁੰਦੇ ਨੇ ਕਿ ਇੰਡੀਆ ਦੇ ਵਿੱਚ ਕੋਈ ਸ਼ਾਂਤੀ ਕਾਇਮ ਹੋਵੇ ਇਸ ਖਿੱਤੇ ਦੇ ਵਿੱਚ, ਤਾਂ ਇਹਨਾਂ ਨੂੰ ਇਹਨਾਂ ਦੇ ਮੱਦੇਨਜ਼ਰ ਰੱਖ ਕੇ ਸਾਡੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਸਾਨੂੰ ਕੋਈ ਤਰੱਕੀ ਵਾਲੇ ਪਾਸੇ ਚਲਾਉਣਾ ਚਾਹੀਦਾ। ਨਹੀਂ ਤਾਂ ਜਿਹੜੀ ਅਸੀਂ ਵੈਸੇ ਤਾਂ ਪਿਛਲੇ ਬਾਬਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਜਿਹੜਾ ਅਸੀਂ ਆਪਣਾ ਅਲੱਗ ਦੇਸ਼ ਦੀ ਮੰਗ ਕਰ ਰਹੇ ਹਾਂ, ਇਹ ਅੱਜ ਪੂਰੇ ਵਰਲਡ ਵਾਈਡ ਵਿੱਚ ਵੀ ਸਾਡੀ ਗੱਲ ਨੂੰ ਹੁੰਗਾਰਾ ਮਿਲ ਰਿਹਾ ਕਿ ਯਸ ਸਾਡੇ ਨਾਲ ਧੱਕਾ ਹੋ ਰਿਹਾ, ਔਰ ਸਾਡੇ ਲਈ ਆਪਣਾ ਅਲੱਗ ਆਪਣਾ ਵਿਧਾਨ, ਕਿਉਂਕਿ ਸਾਨੂੰ ਵੀ ਆਜ਼ਾਦੀ ਮਾਨਣ ਦਾ ਹੱਕ ਹੈ, ਸਾਨੂੰ ਵੀ ਅਧਿਕਾਰ ਹੈ, ਅਸੀਂ ਵੀ ਇਸ ਧਰਤੀ ਤੇ ਆਏ ਹਾਂ ਤੇ ਸਾਨੂੰ ਵੀ ਆਪਣਾ ਹੱਕ ਸਾਨੂੰ ਮਿਲਣੇ ਚਾਹੀਦੇ ਨੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਪਰ ਵੀਰ ਜੀ, ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਜੀ ਦੇ ਬੰਦੀ ਸਿੰਘਾਂ ਦੀ ਰਿਹਾਈ ਤੇ ਭੁੱਖ ਹੜਤਾਲ ਦੇ ਮਾਮਲੇ ਦੇ ਵਿੱਚ ਤੁਹਾਨੂੰ ਵੀ ਪਿਛਲੇ ਦਿਨੀ ਫੜਿਆ ਸੀਗਾ, ਤੁਹਾਨੂੰ ਵੀ ਜੇਲ੍ਹ ਦੇ ਵਿੱਚ ਪਾਇਆ ਗਿਆ ਸੀ, ਪਰ ਜਿਸ ਤਰ੍ਹਾਂ ਤੁਸੀਂ ਆਪਣੇ ਐਕਸਪੀਰੀਅੰਸ ਤੇ ਇੱਕ ਆਰਟੀਕਲ ਲਿਖਿਆ ਸੀ ਫੇਸਬੁੱਕ ਤੇ ਸ਼ੇਅਰ ਵੀ ਕੀਤਾ, ਤੁਸੀਂ ਇਸ ਕਹਾਣੀ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਤੇ ਇਹ ਵੀ ਦੱਸੋ ਕਿ ਤੁਹਾਡੇ ਤੇ ਕਿਹੜੇ ਚਾਰਜਸ ਲਗਾਏ ਗਏ ਸੀ, ਓਵਰਆਲ ਜੇਲ੍ਹ ਦੇ ਵਿੱਚ ਕੀ ਹਾਲਾਤ ਹੁੰਦੇ ਨੇ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਹਾਂਜੀ, ਜਿੱਦਾਂ ਕਿ ਜਿਹੜਾ ਸੀ ਕਿਸੇ ਵੀ ਬੰਦੇ ਦੇ ਘਰ ਦੇ ਵਿੱਚ ਅਗਰ ਤੁਸੀਂ ਕਿਸੇ ਵੀ ਪੁਲਿਸ ਨੇ ਛਾਪਾ ਮਾਰਨਾ ਤਾਂ ਸਭ ਤੋਂ ਪਹਿਲਾਂ ਉਹਨਾਂ ਕੋਲ ਅਰੈਸਟ ਵਾਰੰਟ ਹੋਣੇ ਜ਼ਰੂਰੀ ਨੇ ਤੇ ਘਰ ਦਾ ਸਰਚ ਵਾਰੰਟ ਹੋਣਾ ਜ਼ਰੂਰੀ ਹੈ। ਪਰ ਇਹਨਾਂ ਸਾਰੀਆਂ ਗੱਲਾਂ ਨੂੰ ਸਿੱਕੇ ਟੰਗ ਕੇ ਜਦੋਂ ਮੇਰੇ ਘਰੇ 11 ਵਜੇ ਪੰਜਾਬ ਪੁਲਿਸ ਦੇ ਤਕਰੀਬਨ 70 ਦੇ ਕਰੀਬ ਜਿਹੜੇ ਪੁਲਿਸ ਵਾਲੇ ਮੇਰੇ ਘਰੇ ਧਾਵਾ ਬੋਲਦੇ ਨੇ, ਔਰ ਉਹਨਾਂ ਕੋਲ ਅਗਰ ਇਸ ਗੱਲ ਦੀ ਅਸੀਂ ਮੰਗ ਕੀਤੀ ਜਾਂਦੀ ਹੈ ਤਾਂ ਮੇਰੇ ਬਜ਼ੁਰਗ ਮਾਂ ਨੂੰ, ਮੇਰੇ ਬਜ਼ੁਰਗ ਪਿਤਾ ਨੂੰ ਇਸ ਗੱਲ ਲਈ ਡਰਾਇਆ ਵੀ ਗਿਆ ਪੁਲਿਸ ਵੱਲੋਂ। ਔਰ ਸਾਡੇ ਜਿਹੜੇ ਘਰੇ ਧਾਰਮਿਕ ਲਿਟਰੇਚਰ, ਵੈਸੇ ਧਾਰਮਿਕ ਲਿਟਰੇਚਰ ਉਹ ਸੀਗੀਆਂ ਸਿੱਖ ਫੁਲਵਾੜੀਆਂ, ਕਿਉਂਕਿ ਮੇਰੇ ਪਿਤਾ ਜੀ ਦੀਆਂ ਸਾਡੇ ਏਰੀਏ ਦੇ ਵਿੱਚ ਤਕਰੀਬਨ 500 ਦੇ ਕਰੀਬ ਸਿੱਖ ਫੁਲਵਾੜੀਆਂ ਜਿਹੜੀਆਂ ਉਹ ਘਰੇ ਘਰੇ ਸਾਈਕਲ ਤੇ ਜਾ ਕੇ ਵੰਡਦੇ ਨੇ, ਉਹ ਲਗਾਈਆਂ ਹੋਈਆਂ ਨੇ, ਔਰ ਉਹੀ ਸਿੱਖ ਫੁਲਵਾੜੀਆਂ ਦਾ ਸੈੱਟ ਪਿਆ ਸੀ। ਪੂਰੇ ਦੇ ਪੂਰੇ ਸੈੱਟ ਨੂੰ ਵੀ ਪੁਲਿਸ ਵਾਲੇ ਲੈ ਕੇ ਜਾਂਦੇ ਨੇ, ਔਰ ਬਾਹਰ ਵਿੱਚ ਜਦੋਂ ਮੈਂ ਬਾਹਰ ਆਇਆ ਉਦੋਂ ਉਹਨਾਂ ਨੂੰ ਮੋੜਨਾ ਵੀ ਪਿਆ ਇਹ ਸਾਰਾ ਸੈੱਟ। ਔਰ ਇਹ ਜਿਹੜਾ ਸੀ ਮੇਰੇ ਤੇ ਜਿਹੜੀ ਇਹਨਾਂ ਨੇ ਧਾਰਾ ਲਾਈ ਸੀ ਬਿਲਕੁਲ ਨਿਗੁਣੀ ਸੀ 751, ਜਿਹਦੀ ਕਿ ਕਿਸੇ ਵੀ ਕੋਈ ਵੀ ਜਿਹੜਾ ਹੈਗਾ ਇਸ ਦੀ ਜ਼ਮਾਨਤ ਦੇ ਸਕਦਾ ਔਰ ਇਹਨੂੰ ਜੇਲ੍ਹ ਭੇਜਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਪਰ ਪੁਲਿਸ ਵੱਲੋਂ ਮੇਰੇ ਮਨੁੱਖੀ ਹੱਕਾਂ ਦਾ ਘਾਣ ਕਰਕੇ ਮੈਨੂੰ ਉਸ ਦਿਨ, ਜਿਸ ਦਿਨ ਥਾਣੇ ਰੱਖਿਆ ਗਿਆ, ਉਸ ਦਿਨ ਮੈਨੂੰ ਉਹਨਾਂ ਨੇ ਉੱਥੇ ਇਸ਼ਨਾਨ ਵੀ ਨਹੀਂ ਕਰਨ ਦਿੱਤਾ ਗਿਆ, ਔਰ ਉਸੇ ਟਾਈਮ ਹੀ ਉਦਾਂ ਹੀ ਰਾਤ ਨੂੰ ਮੈਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ। ਔਰ ਜੇਲ੍ਹ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਮੈਂ ਜਾ ਕੇ ਦੇਖਦਾ, ਮੇਰੇ ਜਿਹੜਾ ਆਰਟੀਕਲ ਆ ਉਸ ਦੇ ਵਿੱਚ ਪੂਰਾ ਵਿਸਤਾਰ ਤਹਿਤ ਹੈ, ਉਹਦੇ ਵਿੱਚ ਲਿਖਿਆ ਜਦੋਂ ਮੈਂ ਜੇਲ੍ਹ ਵਿੱਚ ਪਹੁੰਚਦਾ ਤੇ ਮੈਨੂੰ ਉੱਥੇ ਜੇਲ੍ਹ ਵਿੱਚ ਸ੍ਰੀ ਸਾਹਿਬ ਉਤਾਰਨ ਲਈ ਉਹ ਮਜਬੂਰ ਕਰਦੇ ਨੇ ਕਿ ਜਿਹੜੀ ਤੁਹਾਡੀ ਇਹ ਸ੍ਰੀ ਸਾਹਿਬ ਪਾਈ ਹੋਈ ਹੈ ਤੁਸੀਂ ਪਾ ਕੇ ਜੇਲ੍ਹ ਵਿੱਚ ਨਹੀਂ ਜਾ ਸਕਦੇ। ਜਦੋਂ ਮੈਂ ਉਹਨਾਂ ਕੋਲੋਂ ਇਹ ਸ੍ਰੀ ਸਾਹਿਬ ਬਾਰੇ ਜੇਲ੍ਹ ਮੈਨੂਅਲ ਦੀ ਮੰਗ ਕੀਤੀ, ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਇਹ ਦਿਖਾਇਆ ਜਾਵੇ ਕਿ ਤੁਹਾਡੇ ਜੇਲ੍ਹ ਮੈਨੂਅਲ ਦੇ ਵਿੱਚ ਕਿੱਥੇ ਲਿਖਿਆ ਹੋਇਆ ਹੈ ਕਿ ਤੁਸੀਂ ਸ੍ਰੀ ਸਾਹਿਬ ਨਹੀਂ ਪਾ ਸਕਦੇ। ਇਸ ਲਈ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਸੀ। ਉਹ ਕਹਿੰਦੇ ਜੀ ਇਹ ਸਾਡਾ ਜਿਹੜਾ ਰੂਲ ਹੈ ਅਸੀਂ ਤੁਹਾਨੂੰ ਕਿਉਂ ਦਿਖਾਈਏ। ਇਸ ਲਈ ਜਦੋਂ ਮੈਂ ਅਗਲੇ ਦਿਨ ਐਪਲੀਕੇਸ਼ਨ ਲਿਖੀ ਆਪਣੇ ਜੇਲ੍ਹ ਅਧਿਕਾਰੀਆਂ ਨੂੰ, ਔਰ ਫਿਰ ਉਹਨਾਂ ਨੇ ਮੇਰੇ ਨਾਲ ਜਦੋਂ ਗੱਲ ਕੀਤੀ ਤੇ ਜਦੋਂ ਮੈਂ ਉਹਨਾਂ ਨੂੰ ਆਵਾਜ਼ ਲਈ ਗੱਲ ਸਾਰੀ ਸਮਝਾਈ ਕਿ ਸ੍ਰੀ ਸਾਹਿਬ ਪਾਉਣਾ ਸਾਡਾ ਮੌਲਿਕ ਅਧਿਕਾਰ ਹੈ, ਔਰ ਉਹਨਾਂ ਨੇ ਫਿਰ ਮੈਨੂੰ ਅਲਾਓ ਹੀ ਨਹੀਂ ਕੀਤਾ ਕਿ ਜਿਹੜੇ ਮੇਰੇ ਨਾਲ ਦੇ ਹੋਰ ਵੀ ਬੰਦੀ ਸਿੰਘ ਸੀਗੇ ਉਹਨਾਂ ਲਈ ਵੀ ਉਹਨਾਂ ਨੇ ਸ੍ਰੀ ਸਾਹਿਬਾਂ ਦਾ ਪ੍ਰਬੰਧ ਕੀਤਾ ਤਾਂ ਕਿ ਸਾਰਿਆਂ ਨੂੰ ਪ੍ਰੋਪਰ ਸ੍ਰੀ ਸਾਹਿਬਾਂ ਦਿੱਤੀਆਂ ਜਾਣ ਔਰ ਉਹ ਅੰਦਰ ਆਪਣੇ ਜਿਹੜਾ ਧਰਮ ਦੇ ਅਨੁਸਾਰ ਆਪਣੀ ਜਿਹੜੀ ਹੈਗੀ ਆ ਉਹ ਕਿਰਿਆ ਕਰ ਸਕਣ। ਦੂਸਰੀ ਜਿਹੜੀ ਹੈ ਜੇਲ੍ਹ ਦੇ ਵਿੱਚ ਮੈਂ ਜਿਹੜੀਆਂ ਬੜੀਆਂ ਦੇਖੀਆਂ ਕਿ ਬੜੇ ਸੁਧਾਰ ਹੋਣ ਵਾਲੇ ਨੇ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਵੇਂ ਮੈਂ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਆਪਣੇ ਆਰਟੀਕਲ ਦੇ ਵਿੱਚ ਕੋਈ ਇੱਥੇ ਟੈਲੀਫੋਨ ਦਾ ਕੋਈ ਸਿਸਟਮ ਨਹੀਂ ਹੈ। ਪਾਣੀ ਜਿਹੜਾ ਸਾਫ਼ ਪਾਣੀ ਜੇਲ੍ਹਾਂ ਦੇ ਵਿੱਚ ਲਗਾਤਾਰ ਵਹਿੰਦਾ ਜਿਹੜਾ ਕਿ ਪੂਰਾ ਵੇਸਟ ਕੀਤਾ ਜਾ ਰਿਹਾ। ਔਰ ਜਿਹੜਾ ਹਸਪਤਾਲ ਦਾ ਇੰਨਾ ਬੁਰਾ ਹਾਲ ਆ ਕਿ ਜਿਹੜਾ ਬੰਦਾ ਪੈਸੇ ਦਿੰਦਾ ਉਸ ਨੂੰ ਉੱਥੇ ਬੈੱਡ ਮਿਲਦਾ ਤੇ ਜਿਹੜੇ ਦੂਜੇ ਵਿਚਾਰੇ ਗਰੀਬ ਲੋਕ ਨੇ ਉਹ ਪੂੰਜੇ ਧਰਤੀ ਦੇ ਵਿੱਚ ਉੱਥੇ ਵਿਲਕ ਰਹੇ ਨੇ ਆਪਣੀ ਪੀੜ ਦੇ ਨਾਲ। ਜਿਹੜੇ ਉੱਥੇ ਦੇ ਕੈਦੀ ਜਿਹੜੇ ਹੈਗੇ ਨੇ ਬਿਮਾਰ ਨੇ ਔਰ ਉਹਨਾਂ ਦੀ ਜਿਹੜੀ ਹਾਲਤ ਹੈ ਬੜੀ ਮਾੜੀ ਹੈ। ਔਰ ਬੇਸ਼ੱਕ ਜੇਲ੍ਹ ਦੇ ਵਿੱਚ 3 ਪੜ੍ਹੇ ਲਿਖੇ ਡਾਕਟਰ ਨੇ ਜਿਨ੍ਹਾਂ ਨੂੰ ਲੱਖਾਂ ਦੇ ਕਰੀਬ ਤਨਖਾਹ ਦਿੱਤੀ ਜਾਂਦੀ ਹੈ, ਪਰ ਉਹ ਜਿਹੜੇ ਡਾਕਟਰ ਨੇ
ਉਹ ਆਪਣੀ ਬਿਲਕੁਲ ਵੀ ਡਿਊਟੀ ਨਹੀਂ ਨਿਭਾਉਂਦੇ। ਸਿਰਫ ਉਹ ਇੰਨਾ ਕਰਦੇ ਨੇ, ਜੇ ਕੋਈ ਉਹਨਾਂ ਨੂੰ ਪੈਸੇ ਦੇ ਦੇਵੇ ਉਹਨਾਂ ਨੂੰ ਸਿਵਲ ਹਸਪਤਾਲ ਲਈ ਰੈਫਰ ਜ਼ਰੂਰ ਕਰ ਦਿੰਦੇ ਨੇ। ਇਸ ਤੋਂ ਇਲਾਵਾ ਉੱਥੇ ਕੋਈ ਵੀ ਟ੍ਰੀਟਮੈਂਟ ਦਾ ਜਿਹੜਾ ਹੈਗਾ ਕੋਈ ਵੀ ਸਿਸਟਮ ਬਿਲਕੁਲ ਗਲਤ ਹੈ। ਔਰ ਜਿਹੜੇ ਸਿੱਖ ਕੈਦੀ ਨੇ ਇਹਨਾਂ ਦੇ ਨਾਲ ਵੀ ਅੰਦਰ ਜਿਹੜਾ ਵਿਵਹਾਰ ਹੈ ਉਹ ਜਦੋਂ ਉਹਨਾਂ ਨੂੰ ਬੁਲਾਇਆ ਜਾਂਦਾ ਔਰ ਬੜੇ ਭੱਦੇ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਬੋਲਬਾਣੀ ਹੈ, ਬੜੀ ਗੰਦੀ ਬੋਲਬਾਣੀ ਹੈ ਹਰੇਕ ਪੁਲਿਸ ਵਾਲੇ ਦੀ। ਔਰ ਇੱਕ ਦੂਜੀ ਗੱਲ ਇਹ ਹੈ ਕਿ ਜੇਲ੍ਹ ਦੇ ਵਿੱਚ ਇੱਕ ਜਾ ਕੇ ਮੈਂ ਹੋਰ ਦੇਖਿਆ ਕਿ ਬਾਹਰ ਸਾਡਾ ਜਿਹੜਾ ਮੋਰਚਾ ਸੀ ਅਸੀਂ ਸਿੱਖਾਂ ਲਈ ਲਾਇਆ ਹੋਇਆ ਸੀ। ਵੈਸੇ ਠੀਕ ਹੈ, ਅਸੀਂ ਸਿੱਖਾਂ ਔਰ ਸਿੱਖਾਂ ਦੀ ਸਾਨੂੰ ਗੱਲ ਕਰਨੀ ਬਣਦੀ ਹੈ, ਪਰ ਜੇਲ੍ਹ ਦੇ ਵਿੱਚ ਮੈਂ ਹੋਰ ਵੀ ਕੈਦੀ ਦੇਖੇ ਨੇ ਜਿਵੇਂ ਕਿ ਮੁਸਲਮਾਨ ਵੀਰ ਨੇ, ਉਹ ਵੀ ਉੱਥੇ 18 ਸਾਲਾਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਕੇ ਜੇਲ੍ਹ ਦੇ ਵਿੱਚ ਬੈਠੇ ਨੇ, ਜਿਨ੍ਹਾਂ ਨੂੰ ਕੋਈ ਪਰੋਲ ਨਹੀਂ ਮਿਲ ਰਹੀ ਜਾਂ ਕੋਈ ਹੋਰ ਨਹੀਂ ਮਿਲ ਰਿਹਾ। ਔਰ ਉਹਨਾਂ ਦੀ ਵੀ ਗੱਲ ਮੈਂ ਆਪਣੇ ਆਰਟੀਕਲ ਦੇ ਵਿੱਚ ਕੀਤੀ ਹੈ ਜੀ। ਔਰ ਜਿਹੜੀ ਹੈਗੀ ਆ ਕਿ ਇਹ ਜਿਹੜੇ ਪੀੜਤ ਸਾਨੂੰ, ਮੈਂ ਸਮਝਦਾ ਕਿ ਸਾਨੂੰ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਇੰਡੀਆ ਦੇ ਵਿੱਚ, ਅਗਰ ਅਸੀਂ ਇਕੱਠੇ ਹੋ ਕੇ ਇਸ ਸਿਸਟਮ ਪ੍ਰਤੀ ਲੜੀਏ ਤਾਂ ਜਿਹੜੀ ਸਾਡੀ ਪ੍ਰਾਪਤੀ ਹੈ ਮੈਂ ਸਮਝਦਾ ਕਿ ਡਬਲ ਹੋ ਸਕਦੀ ਹੈ। ਸਾਨੂੰ ਅਸੀਂ ਹੋਰ ਵੀ ਇਸ ਵੱਲੋਂ ਕੋਈ ਨਾ ਕੋਈ ਫਰੂਟਫੁਲ ਰਿਜ਼ਲਟ ਲੈ ਸਕਦੇ ਹਾਂ। ਪਰ ਅੱਜ ਕਿਉਂਕਿ ਬਾਪੂ ਸੂਰਜ ਸਿੰਘ ਦਾ ਪਿਛਲਾ 8 ਮਹੀਨਿਆਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ, ਔਰ ਕਿਸੇ ਵੀ ਜਿਹੜੀ ਹੈਗੀ ਆ, ਹਾਂ ਪਿਛਲੇ 2 ਦਿਨ ਪਹਿਲਾਂ ਇੱਕ ਮੁਸਲਿਮ ਫਰੰਟ ਵਾਲੇ ਕੁਝ ਆਦਮੀ ਉਹਨਾਂ ਦੀ ਸਪੋਰਟ ਦੇ ਵਿੱਚ ਜ਼ਰੂਰ ਆਏ ਨੇ, ਪਰ ਉਸ ਤਰੀਕੇ ਦਾ ਸਾਨੂੰ ਉਹਨਾਂ ਵੱਲੋਂ ਸਪੋਰਟ ਨਹੀਂ ਮਿਲ ਰਹੀ ਜਿੱਦਾਂ ਦੀ ਸਪੋਰਟ ਮਿਲਣੀ ਚਾਹੀਦੀ ਹੈ। ਕਿਉਂਕਿ ਜਿੱਦਾਂ ਦੀ ਸਪੋਰਟ ਮਿਲਣੀ ਚਾਹੀਦੀ ਹੈ ਉਹਨਾਂ ਵੱਲੋਂ ਉਦਾਂ ਦੀ ਸਪੋਰਟ ਨਾ ਮਿਲਣ ਕਾਰਨ ਮੈਂ ਸਮਝਦਾ, ਕਿਉਂਕਿ ਬਾਪੂ ਸੂਰਜ ਸਿੰਘ ਜੀ ਆਪਣੇ ਮੂੰਹੋਂ ਇਹ ਗੱਲ ਕਹਿੰਦੇ ਨੇ ਕਿ ਮੈਂ ਉਹਨਾਂ ਸਾਰੇ ਕੈਦੀਆਂ ਦੀ ਗੱਲ ਕਰਦਾ ਕਿ ਜਿਹੜੇ ਸਜ਼ਾ ਪੂਰੀਆਂ ਕਰ ਚੁੱਕੇ ਨੇ। ਇਹ ਬਾਪੂ ਸੂਰਜ ਸਿੰਘ ਦਾ ਬਾਰ-ਬਾਰ ਇਹੋ ਬਿਆਨ ਆਉਂਦਾ ਜਦੋਂ ਵੀ ਉਹ ਗੱਲ ਕਰਦੇ ਨੇ ਆਪਣੇ ਬਿਆਨ ਦੇ ਵਿੱਚ। ਪਰ ਜਿਹੜਾ ਹੈਗਾ ਸਾਡਾ ਮੀਡੀਆ ਔਰ ਉਹ ਇਸ ਗੱਲ ਨੂੰ ਹਾਈਲਾਈਟ ਨਹੀਂ ਕਰਦਾ, ਇਸ ਲਈ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਦੇ ਪੀੜਤ ਲੋਕ ਨੇ ਉਹ ਸਾਡੇ ਨਾਲ ਜੁੜਨ ਦੇ ਵਿੱਚ ਔਖ ਮਹਿਸੂਸ ਕਰਦੇ ਨੇ। ਉਹ ਸੋਚਦੇ ਨੇ ਵੀ ਸ਼ਾਇਦ ਇਹ ਜਿਹੜਾ ਹੈਗਾ ਇਕੱਲੇ ਸਿਰਫ ਤੇ ਸਿਰਫ ਸਿੱਖਾਂ ਲਈ ਹੈ, ਪਰ ਸਿੱਖਾਂ ਦਾ ਜਿਹੜਾ ਸਭ ਤੋਂ ਪਹਿਲਾਂ ਹੈਗਾ ਸਾਡਾ ਸਰਬ ਸਾਂਝੀਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ ਵਾਲੇ ਸਿਧਾਂਤ ਦੇ ਬਾਪੂ ਜੀ ਬਿਲਕੁਲ ਮੈਂ ਸਮਝਦਾ ਕਿ ਬਿਲਕੁਲ ਚੱਲ ਰਹੇ ਨੇ। ਔਰ ਬਾਕੀ ਕਮਿਊਨਿਟੀ ਦੇ ਲੋਕਾਂ ਨੂੰ ਵੀ ਸਾਡਾ ਸਾਥ ਦੇ ਕੇ ਇਹ ਜਿਹੜਾ ਕੌਜ਼ ਆ, ਇੱਕ ਨਿਆਂ ਵਾਲੀ ਜਿਹੜੀ ਗੱਲ ਹੈ, ਇਹਦੇ ਵਿੱਚ ਸਾਡਾ ਸਾਥ ਦੇ ਕੇ ਜਿਹੜੇ ਹੈਗੇ ਨੇ ਪੀੜਤ ਲੋਕ ਜਿਹੜੇ ਜੇਲ੍ਹਾਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਬੰਦ ਨੇ, ਅੱਜ ਉਹ ਬਾਹਰ ਆਉਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਵੀ ਆਜ਼ਾਦੀ ਨਾਲ ਜਿਉਣ ਦਾ ਅਧਿਕਾਰ ਹੈ। ਜਿਸ ਬੰਦੇ ਦੀ ਜਿੰਨੀ ਸਜ਼ਾ, ਅਗਰ ਉਹ ਸਜ਼ਾ ਪੂਰੀ ਹੋ ਚੁੱਕੀ ਹੋਵੇ, ਉਸ ਤੋਂ ਵੱਧ ਰੱਖਣਾ ਮੈਂ ਸਮਝਦਾ ਕਿ ਉਹਦੇ ਮਨੁੱਖੀ ਹੱਕਾਂ ਦਾ ਇੱਕ ਘਾਣ ਹੈ। ਔਰ ਇਹ ਘਾਣ ਦਾ ਇੱਕ ਇੰਟਰਨੈਸ਼ਨਲ ਸੁਸਾਇਟੀ ਨੂੰ ਵੀ ਇਸ ਗੱਲ ਦਾ ਨੋਟਿਸ ਲੈ ਕੇ ਜਿਹੜੇ ਨੌਜਵਾਨ ਨੇ ਬੰਦ ਨੇ ਉਹਨਾਂ ਨੂੰ ਬਾਹਰ ਕਰਾਉਣ ਲਈ ਉਹਨਾਂ ਨੂੰ ਵੀ ਨਾਲ ਸਪੋਰਟ ਕਰਨੀ ਚਾਹੀਦੀ ਹੈ ਸਿੱਖਾਂ ਦੀ। ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਹੋਨ ਚਿੱਲਰ ਦਾ ਵੀ ਸਾਨੂੰ ਵੇਰਵਾ ਦਿੱਤਾ, ਗਰਗ ਕਮਿਸ਼ਨ ਅਤੇ ਪਟੌਦੀ ਬਾਰੇ ਵੀ ਸਾਨੂੰ ਪੂਰੀ ਜਾਣਕਾਰੀ ਦਿੱਤੀ ਤੇ ਬਾਪੂ ਸੂਰਜ ਸਿੰਘ ਦੇ ਸੰਘਰਸ਼ ਬਾਰੇ ਵੀ ਸਾਨੂੰ ਪੂਰੀ ਜਾਣਕਾਰੀ ਦਿੱਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਕਿਉਂਕਿ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਫॉर योर टाइम ਵੀਰ ਜੀ ਐਂਡ ਪੂਰੇ ਵੇਰਵੇ ਦੇ ਲਈ। ਤੇ ਹੁਣ ਇਸ ਤਰ੍ਹਾਂ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।